अस्सलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? अल्लाह करे तुसी सारे हंसते रहो ते वसते रहो। तो लो जी अज पिनियां बनाइयां ने ते पिनियां दा चेहरा देख लवो, बड़ियां मज़े दियां बड़ियां ने। अलसी दियां पिनियां, बर्फबारी हो गई सी ते फिर दिल कीता वो कोई शै खाइए, कोई चंगी जही ठहर मैं थोड़ी जी खा लवां। हम्म, अलसी दी पिन्नी, चौलां ਦੀਆਂ पिन्नियां बनदियां ने, अलसी ਦੀਆਂ पिन्नियां बनदियां ने, आटे ਦੀਆਂ मुख्तलिफ चीज़ां ਦੀਆਂ पिन्नियां बनदियां ने। सर्दियां दे मशहूर सौगातां ने, लोग घर च बना के रख लेंदे ने और फिर वक्त रोज भुख लगी है सुबह नाश्ते च ਜਦੋਂ दिल करे ਤੁਸੀਂ खा ਲਵੋ। ਤੇ ਮੇਰੇ ਕੋਲ ਵੀ ਪੂਰੀਆਂ ਚੀਜ਼ਾਂ ਨਹੀਂ ਸਨ। ਕੋਪਰਾ ਵੀ ਇਹਦੇ ਵਿੱਚ ਪੈਂਦਾ ਵੇ, ਮੇਵਾ ਤੇ ਜਿਹੜਾ ਮਰਜ਼ੀ ਤੁਸੀਂ ਪਾ ਲਓ ਨਾ ਇਹਦੇ ਵਿੱਚ, ਪਰ ਜੋ ਚੀਜ਼ਾਂ ਘਰ 'ਚ ਦਸਤਿਆਬ ਸਨ ਕਰਕੇ ਫਿਰ ਬਣਾ ਲਈਆਂ ਕਿ ਚਲੋ ਫਿਰ ਬਾਜ਼ਾਰ ਜਾਵਾਂਗੇ, ਸਾਰੀਆਂ ਚੀਜ਼ਾਂ ਲਿਆਵਾਂਗੇ। ਸਾਰੀਆਂ ਚੀਜ਼ਾਂ ਦੇ ਇੰਤਜ਼ਾਰ 'ਚ ਜਿਹੜਾ ਨਾ ਇਹ 'ਚ ਗਰੀ ਬੜੀ ਚੰਗੀ ਲੱਗਦੀ ਹੈ, ਖੋਪਰੇ ਦੀ ਜਿਹੜੀ ਹੁੰਦੀ ਹੈ ਨਾ, ਖੋਪਰਾ ਉਹ ਬੜਾ ਚੰਗਾ ਲੱਗਦਾ, ਪਰ ਹੈ ਨਹੀਂ ਸੀ ਮੇਰੇ ਕੋਲ। ਬਦਾਮ, ਪਿਸਤਾ, ਤਿਲ ਦਸਤਿਆਬ ਸਨ ਤੇ ਬਸ ਇਹ ਤਿੰਨ ਚੀਜ਼ਾਂ ਪਾ ਕੇ ਹੀ ਨਾ ਮੈਂ ਬਣਾ ਲਈ। ਅਲਸੀ ਹੈਗੀ ਸੀ, ਸ਼ੁਕਰ ਹੈ। ਤੇ ਅੱਜ ਮੈਂ ਥੋੜੀ ਜਿਹੀ ਗੱਲ ਕਰਨੀ ਆ। ਮੈਂ ਮੈਸੇਜ ਪੜ੍ਹ ਦੇਵਾਂ ਥੋੜੇ ਜਿਹੇ, ਉਸ ਤੋਂ ਬਾਅਦ ਫਿਰ ਥੋੜਾ ਜਿਹਾ ਅਸੀਂ ਗੱਪਸ਼ਪ ਕਰਾਂਗੇ। ਥੋੜੀ ਜਿਹੀ ਇੱਕ ਪੰਜਾਬੀ ਦੀ ਇੱਕ ਨਜ਼ਮ ਹੈ, ਉਹ ਤੁਸੀਂ ਸੁਣ ਲਵੋ ਤੇ ਫਿਰ ਅਸੀਂ ਅੱਗੇ ਚੱਲਦੇ ਹਾਂ। ਅਸੀਂ ਇਸ਼ਕ ਸਮੁੰਦਰ ਨਹੀਂ ਜਾਣਾ, ਸਾਨੂੰ ਕੀਤਾ ਲਹਿਰ ਸ਼ਿਕਾਰ। ਅਸੀਂ ਡੁੱਬੇ ਇਸ਼ਕ ਦੀ ਨਹਿਰ 'ਚ, ਅਸੀਂ ਇੱਕ ਹਾਸੇ ਦੀ ਮਾਰ। ਅਸੀਂ ਮੰਗਦੇ ਦਰਦ ਇਲਾਜਾਂ, ਪਈ ਗੁੱਝੀ ਇਸ਼ਕ ਦੀ ਮਾਰ। ਹੁਣ ਕਿੰਜ ਸਮੇਟੀਏ ਖੁਦ ਨੂੰ, ਅਸਾਂ ਹੋ ਗਏ ਆਂ ਤਾਰੋ ਤਾਰ। ਅਸੀਂ ਖਿਲਰੇ ਟੋਟਿਆਂ ਵਾਂਗੂ, ਸਾਡੇ ਟੋਟੇ ਬੇਸ਼ੁਮਾਰ। ਸਾਨੂੰ ਇਸ਼ਕ ਸਮੁੰਦਰ ਨਹੀਂ ਲੈਣਾ, ਸਾਨੂੰ ਕਾਫੀ ਏ ਇੱਕੋ ਯਾਰ। ਲੋ ਬਈ, ਇਹ ਬੜੀ ਚੰਗੀ ਮੈਨੂੰ ਲੱਗੀ ਤੇ ਮੈਂ ਤੁਹਾਡੇ ਲਈ ਇੱਕ ਹੋਰ ਮੈਂ ਰੱਖਿਆ ਸੀ, ਇਹ ਵੀ ਸੁਣ ਲਵੋ ਜ਼ਰਾ। ਸੱਚ ਦਾ ਬੂਹਾ ਖੋਲੋ ਸਜਣਾ, ਮਿੱਠਾ ਮਿੱਠਾ ਬੋਲੋ ਸਜਣਾ। ਸੱਚ ਦੀ ਆਵਾਜ਼ ਨਾ ਡਕੀ ਜਾਏ, ਕੌਣ ਯਜ਼ੀਦਾਂ ਨੂੰ ਸਮਝਾਵੇ। ਸੱਚ ਪਿੱਛੇ ਜ ਸਿਰ ਲੈ ਜਾਂਦੇ, ਹੋ ਜਾਂਦੇ ਅਨਮੋਲ ਸਜਣਾ। ਸੱਚ ਦਾ ਬੂਹਾ ਖੋਲੋ ਸਜਣਾ, ਮਿੱਠਾ ਮਿੱਠਾ ਬੋਲੋ ਸਜਣਾ। ਬੁੱਲਾ ਸੱਚ ਦੀ ਤਾਨ ਤੇ ਨੱਚੇ, ਸੋਹਣੀ ਤਰ ਗਈ ਬਹਿ ਕੇ ਕੱਚੇ। ਸੱਚ ਰਾਂਝੇ ਦੇ ਅੰਦਰ ਮੱਚੇ, ਸਾਰੇ ਆਸ਼ਿਕ ਸੁੱਚਮ ਸੁੱਚੇ। ਸੱਚੇ ਇਸ਼ਕ ਦਾ ਮੋਲੋ ਸਜਣਾ, ਸੱਚ ਦਾ ਬੂਹਾ ਖੋਲੋ ਸਜਣਾ। ਮਿੱਠਾ ਮਿੱਠਾ ਬੋਲੋ ਸਜਣਾ। ਸਜਣਾ ਦੇ ਨੇ ਸੋਹਣੇ ਮੁਖੜੇ, ਵੇਖ ਲਵਾਂ ਭੁੱਲ ਜਾਂਦੇ ਦੁਖੜੇ। ਸੱਚ ਦੀ ਰਾਹ ਤੇ ਟੁਰਦੇ ਟੁਰਦੇ, ਵੇਖੀ ਕਿਧਰੇ ਪੈਰ ਨਾ ਉਖੜੇ। ਆ ਨਾ ਜਾਵੇ ਕਦਮਾਂ ਅੰਦਰ, ਥੋੜਾ ਜਿੰਨਾ ਝੋਲੋ ਸਜਣਾ। ਸੱਚ ਦਾ ਬੂਆ ਖੋਲੋ ਸਜਣਾ। ਲੋ ਬਈ, ਮੈਂ ਬੜੀ ਸ਼ਾਇਰਾ ਬਣ ਗਈ ਹਾਂ, ਤੁਹਾਨੂੰ ਸੁਣਾ ਦਿੱਤੀਆਂ ਨੇ। ਇਹ ਮੇਰੀ ਸ਼ਾਇਰੀ ਨਹੀਂ ਹੈ, ਮੈਨੂੰ ਕੋਈ ਚੀਜ਼ ਅੱਛੀ ਲੱਗਦੀ ਹੈ ਤੇ ਮੈਂ ਤੁਹਾਡੇ ਵਾਸਤੇ ਫਿਰ ਉਹਨੂੰ ਰੱਖ ਲੈਣੀ ਆ ਆਪਣੇ ਕੋਲ ਕਿ ਚਲੋ ਵੀ ਕਦੀ ਵਕਤ ਜ਼ਰੂਰਤ ਅੜੇ ਥੋੜ੍ਹੇ ਟਾਈਮ 'ਤੇ ਕੰਮ ਆ ਜਾਂਦੀ ਹੈ। ਤੇ ਮੈਂ ਤੁਹਾਨੂੰ ਅੱਜ ਕਮੈਂਟ ਪੜ੍ਹ ਕੇ ਜ਼ਰਾ ਦੱਸਣਾ ਚਾਹ ਰਹੀ ਹਾਂ। ਸ਼ਬਨਮ ਹੁਸੈਨ ਦੇ ਮੇਰੀ ਵੀਡੀਓ ਦੇਖ ਕੇ ਕੱਲ੍ਹ ਵਾਲੀ, ਉਹਨਾਂ ਨੇ ਕਮੈਂਟ ਕੀਤਾ ਵੇ, ਸ਼ਬਨਮ ਹੁਸੈਨ ਨੇ, ਕਿ ਮੈਂ ਉਹਨਾਂ ਦੀ ਪਰਸੋਂ ਵਾਲੀ ਵੀਡੀਓ 'ਤੇ ਵੀ ਜਿਹੜੀ ਉਹਨਾਂ ਨੇ ਕੀਤੀ ਸੀ ਕਿ ਸਾਡੇ ਵੀ ਆਉਂਦੇ ਹੁੰਦੇ ਸਨ ਜਿਹੜੇ ਦੁੱਲੇ ਸ਼ਾਹ ਦੇ ਚੂਹੇ, ਤੇ ਸਾਡੇ ਘਰ ਸਾਡੀ ਅੰਮੀ ਉਹਨਾਂ ਨੂੰ ਦਿੰਦੇ ਹੁੰਦੇ ਸਨ ਤੇ ਉਹਨਾਂ ਨੇ ਬੜਾ ਪਸੰਦ ਕੀਤਾ ਸੀ। ਉਹਨਾਂ ਨੇ ਕਿਹਾ ਕਿ ਰਾਹੀਲਾ ਪਤਾ ਨਹੀਂ ਕੌਣ ਕੌਣ ਸੀ ਬਾतें ਯਾਦ ਕਰਵਾ ਦਿੱਤੀ ਹੈ। ਉਹਨਾਂ ਦੇ ਬਚਪਨ 'ਚ ਵੀ ਹੈਗੀਆਂ ਸਨ ਇਹ ਚੀਜ਼ਾਂ ਜੇ ਉਹਨਾਂ ਨੇ ਯਾਦ ਕੀਤਾ, ਤੇ ਬਹੁਤ ਬਹੁਤ ਸ਼ੁਕਰੀਆ ਸ਼ਬਨਮ ਤੁਹਾਡਾ। ਤੇ ਉਸ ਤੋਂ ਬਾਅਦ ਸ਼ਬਨਮ ਨੇ ਅੱਜ ਵੀ, ਮੈਂ ਹੁਣੇ ਜਿਵੇਂ ਉੱਪਰ ਆ ਕੇ ਦੇਖਿਆ ਨਾ, ਮੈਂ ਲਾਉਣ ਲੱਗੀ ਸਾਂ ਦੇਖਿਆ ਤਾਂ ਉਹਨਾਂ ਨੇ ਮੈਸੇਜ ਕੀਤਾ ਹੈ ਮੇਰੀ ਵੀਡੀਓ ਦੇਖ ਕੇ, ਵਲੌਗ ਦੇਖ ਕੇ, ਅਤੇ ਉਹਨਾਂ ਨੇ ਕਿਹਾ
ਕਿ ਤੁਹਾਡਾ ਮੌਜ਼ੂ ਬਹੁਤ ਅੱਛਾ ਹੈ, ਟੌਪਿਕ ਬਹੁਤ ਅੱਛਾ ਹੈ। ਬੇਟੀਆਂ ਦੇ ਹਵਾਲੇ ਨਾਲ ਜਿਹੜੀ ਅਸੀਂ ਗੱਲ ਕੀਤੀ ਸੀ ਨਾ, ਉਹ ਸ਼ਬਨਮ ਜਾਂ ਉਜ਼ਮਾ ਜਾਂ ਜੋ ਵੀ ਮੇਰੇ ਦੇਖਣ ਵਾਲੇ ਨੇ, ਮੇਰੀਆਂ ਭੈਣਾਂ ਜੋ ਦੇਖਦੀਆਂ ਨੇ, ਭਰਾ ਦੇਖਦੇ ਨੇ, ਉਹ ਗੱਲ ਹੈ ਕਿ ਇਹ ਮੌਜ਼ੂ ਤਾਂ ਬਹੁਤ ਬੜਾ ਵੇ। ਹੁਣ ਉਹਨੂੰ 10 15 20 ਮਿੰਟ 'ਚ ਸਮਾਣਾ ਬਸ ਉਹ ਫਿਰ ਮੁਸ਼ਕਿਲ ਹੀ ਲੱਗਦਾ ਵੇ। ਵਰਨਾ ਬੇਟੀ ਦੇ ਹਵਾਲੇ ਨਾਲ ਗੱਲ ਹੋਵੇ, ਮਾਂ ਬਾਪ ਦੇ ਹਵਾਲੇ ਨਾਲ ਗੱਲ ਹੋਵੇ, ਬਚਪਨ ਦੀਆਂ ਯਾਦਾਂ ਦੇ ਹਵਾਲੇ ਨਾਲ, ਮੈਂ ਤਾਂ 2 ਘੰਟੇ ਵੀ ਬੋਲ ਸਕਦੀ ਹਾਂ ਇਸ ਚੀਜ਼ 'ਤੇ, ਕਿਉਂਕਿ ਬੜੀਆਂ ਸੁਥਰੀਆਂ ਗੱਲਾਂ ਨੇ, ਸੱਚੀਆਂ ਗੱਲਾਂ ਹੁੰਦੀਆਂ ਨੇ, ਅਤੇ ਇਹਨਾਂ 'ਤੇ ਕਾਫੀ ਬੋਲਿਆ ਜਾ ਸਕਦਾ ਵੇ। ਪਰ ਟਾਈਮ ਦੀ ਫਿਰ ਮੈਂ ਇਸ ਤੋਂ ਹੀ ਮੇਰੇ ਖਾਸਾ ਲੰਬੀ ਹੋ ਗਈ ਸੀ ਮੇਰੀ ਗੱਲ, ਅਤੇ ਮੈਂ ਫਿਰ 2 ਹਿੱਸਿਆਂ 'ਚ ਉਹਨੂੰ ਕਰਤਾ। ਇੱਕ ਮੈਂ ਅੱਜ ਲਾਵਾਂਗੀ। ਅਤੇ ਬਹੁਤ ਬਹੁਤ ਸ਼ੁਕਰੀਆ ਸ਼ਬਨਮ, ਉਹਨਾਂ ਨੇ ਕਿਹਾ ਮੈਂ ਆਪਣੀ ਅਸੀਂ ਵੀ ਭੈਣਾਂ ਹੀ ਸਾਂ ਆਪਣੇ ਵੱਲ ਦੀਆਂ। ਅਸੀਂ ਸਾਡਾ ਭਰਾ ਕੋਈ ਨਹੀਂ ਸੀ, ਪਰ ਸਾਡੇ ਬਾਪ ਨੇ ਸਾਨੂੰ ਫੁੱਲਾਂ ਵਾਂਗਰ ਪਾਲਿਆ, ਸਾਨੂੰ ਡਰਾਈਵਿੰਗ ਵੀ ਸਿਖਾਈ, ਪੜ੍ਹਾਇਆ ਲਿਖਾਇਆ, ਸਭ ਕੁਝ ਕੀਤਾ, ਬੜੇ ਸਾਡੇ ਚਾਅ ਲਾਡ ਕੀਤੇ। ਅਤੇ ਆਪਣੇ ਵਾਲਿਦ ਦੀ ਉਹਨਾਂ ਨੇ ਤਾਰੀਫ ਕੀਤੀ, ਅਤੇ ਉਹਨਾਂ ਨੇ ਫਿਰ ਕਿਹਾ ਕਿ ਮੇਰੀ ਵੀ ਇੱਕ ਬੇਟੀ ਹੈ, ਤਾਂ ਉਹਨੂੰ ਮੈਂ ਪੜ੍ਹਾ ਰਹੀ ਹਾਂ ਅਤੇ ਕਰ ਰਹੀ ਹਾਂ, ਅਤੇ ਟੌਪਿਕ ਉਹਨਾਂ ਨੂੰ ਬੜਾ ਅੱਛਾ ਲੱਗਿਆ। ਅਤੇ ਬਈ ਅੱਲਾਹ ਤਾਲਾ ਹਰ ਬੇਟੀ ਦੇ ਨਸੀਬ ਅੱਛੇ ਕਰੇ। ਸ਼ਬਨਮ, ਤੁਸੀਂ ਵੀ ਖੂਬ ਬੇਟੀ ਨੂੰ ਪੜ੍ਹਾਓ ਲਿਖਾਓ, ਅਤੇ ਉਹਨਾਂ ਨੂੰ ਅੱਲਾਹ ਕਰੇ ਕਾਮਯਾਬੀਆਂ ਸਮੇਟੇ ਬੱਚੀ, ਅਤੇ ਜ਼ਿੰਦਗੀ ਦੀਆਂ ਹਰ ਖੁਸ਼ੀ ਉਹਨੂੰ ਅੱਲਾਹ ਤਾਲਾ ਅਤਾ ਫਰਮਾਵੇ। ਅਤੇ ਬਹੁਤ ਮੈਨੂੰ ਅੱਛਾ ਲੱਗਿਆ ਜਦੋਂ ਤੁਸੀਂ ਕੌਮੈਂਟ ਕਰਦੇ ਹੋ ਦੇਖ ਕੇ, ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਜੁੜੇ ਹੋ, ਤੁਸੀਂ ਮੈਂ ਗੱਲ ਕੀਤੀ ਹੈ, ਤੁਸੀਂ ਉਹਦਾ ਜਵਾਬ ਦਿੱਤਾ ਵੇ, ਤੁਹਾਨੂੰ ਪਤਾ ਚੱਲਿਆ। ਜ਼ਿਆਦਾਤਰ ਲੋਕਾਂ ਦੀ ਇਹੀ ਹੁੰਦਾ ਵੇ ਕਿ ਫਿਰ ਉਹਨਾਂ ਨੂੰ ਆਪਣੀ ਬਚਪਨ ਦਾ ਜ਼ਮਾਨਾ ਯਾਦ ਆ ਜਾਂਦਾ ਵੇ। ਅਤੇ ਹੁਣ ਮੈਂ ਉਸਮਾ ਦੀ ਕਮੈਂਟ ਦੀ ਤਰਫ ਆਉਂਦੀ ਹਾਂ। ਉਸਮਾ ਨੇ ਵੀ ਆਪਣੀ ਬੱਚੀਆਂ ਦੀ ਤਾਰੀਫ ਕਰਦੀ, ਉਸ 'ਚ ਲਿਖਿਆ ਕਿ ਅੱਜ ਤੋਂ 8 ਸਾਲ ਪਹਿਲੇ ਮੇਰੇ ਦਿਲ ਦਾ ਆਪਰੇਸ਼ਨ ਹੋਇਆ ਸੀ। ਮੇਰੀ ਬੇਟੀ 9th ਕਲਾਸ ਵਿੱਚ ਸੀ, ਪਰ ਉਹਨੇ ਮੇਰਾ ਪੂਰਾ ਘਰ ਸੰਭਾਲਿਆ ਅਤੇ ਇਯਾਦਤ ਨੂੰ ਆਉਣ ਵਾਲੇ ਮਹਿਮਾਨਾਂ ਦੀ ਤਵਾਜ਼ੋ ਵੀ ਕੀਤੀ। ਅਤੇ ਹੁਣ ਵੀ ਮੈਂ 3 ਮਹੀਨੇ ਬੜੀ ਬਿਮਾਰ ਰਹੀ ਹਾਂ, ਅਤੇ ਮੇਰੀ ਬੇਟੀ ਨੇ ਪੂਰਾ ਘਰ, ਛੋਟੀ ਬੇਟੀ ਨੇ ਘਰ ਸੰਭਾਲਿਆ। ਅਤੇ ਉਹ ਫਿਰ ਉਹਨੂੰ ਲਿਖਦੇ ਨੇ ਕਿ ਬਾਜੀ, ਮਾਵਾਂ ਦੀ ਵਾਕਈ ਕੋਈ ਬੜੀ ਗੈਰ ਮਰਈ ਤਾਕਤ ਹੁੰਦੀ ਹੈ, ਕੂਵਤ ਹੁੰਦੀ ਹੈ ਮਾਵਾਂ ਦੇ ਕੋਲ, ਕਿ ਸਲੀਕਾ, ਸ਼ਾਰ, ਸਬਰ ਔਰ इशारी सबर बूझ अक्लमंदी के में पास भी नहीं, लेकिन अम्मी से जो सीखा ससुराल में या ससुराल को कभी मौका नहीं दिया कि वो कहीं फूअड़ और बद जुबान गई। ਤੇ ਉਹਨਾਂ ਨੇ ਕਿਹਾ ਕਿ ਮੇਰੀ ਅੰਮੀ ਸਾਡੀ ਮਾਂ ਵਰਗਾ ਸਲੀਕਾ ਅਤੇ ਸਬਰ ਅਤੇ ਸਮਝ ਬੂਝ ਤੇ ਸਾਡੇ 'ਚ ਨਹੀਂ ਹੈ, ਪਰ ਫਿਰ ਵੀ ਮਾਂ ਕੋਲੋਂ ਜਿਹੜਾ ਮੈਂ ਸਿੱਖਿਆ, ਅਤੇ ਮੈਂ ਆਪਣੇ ਸਸੁਰਾਲ ਗਈ ਅਤੇ ਉਹਨਾਂ ਨੂੰ ਕਦੀ ਸ਼ਿਕਾਇਤ ਦਾ ਮੈਂ ਮੌਕਾ ਨਹੀਂ ਦਿੱਤਾ, ਉਹਨਾਂ ਨੂੰ ਮੈਂ ਕਦੀ ਜਵਾਬ ਨਹੀਂ ਦਿੱਤਾ। ਆਪਣੇ ਪੂਰੇ ਖਾਨਦਾਨ ਨੂੰ, ਕੁੰਬੇ ਨੂੰ ਸੰਭਾਲਿਆ ਔਰ ਬੜਾ ਕੀਤਾ, ਔਰ ਅੱਜ ਤੱਕ ਜਿਹੜਾ ਨਾ ਮੈਂ ਕਰ ਰਹੀ ਹਾਂ, ਅਤੇ ਬਹੁਤ ਅੱਛੀ ਗੱਲ ਹੈ। ਔਰ ਉਹਨੇ ਲਿਖਿਆ, ਬਾਜੀ ਮੇਰਾ ਫਸਟ ਕਮੈਂਟ ਹੈ ਬਈ। ਠੀਕ ਹੈ ਜੀ, ਠੀਕ ਹੈ, ਤੁਹਾਡਾ ਫਸਟ ਕਮੈਂਟ ਆ ਜਾਂਦਾ ਵੇ। ਅਤੇ ਅਬੂ ਬੱਕਰ ਸਾਹਿਬ ਵੀ ਆਏ ਨੇ ਵਾਪਸ, ਉਹਨਾਂ ਨੇ ਵੀ ਕਮੈਂਟ ਕੀਤਾ ਕਿ ਮੈਂ ਬੜੇ ਦਿਨਾਂ ਬਾਅਦ ਮੈਂ ਵਾਪਸ ਆ ਗਿਆ ਵਾਂ, ਅਤੇ ਵੈਲਕਮ ਵੈਲਕਮ, ਜੋ ਜਾ ਰਿਹਾ ਵਾਪਸ ਆ ਰਿਹਾ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਆ ਕੇ ਰਲ ਜਾਂਦੇ ਹੋ, ਕਮੈਂਟ ਕਰਦੇ ਹੋ, ਅਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੀ ਆ। ਅਤੇ ਜਿਹੜਾ ਬੱਚੀ ਦੇ ਹਵਾਲੇ ਦੇ ਨਾਲ, ਅਤੇ ਜਿਹੜੀ ਅਸੀਂ ਹੁਣ ਗੱਲਾਂ, ਉਹ ਅੱਜ ਮੈਂ ਦੂਸਰਾ ਲਾ ਦਾਂਗੀ। ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ, ਬਾਅਦ ਦਫਾ ਮੈਂ ਕਿਤੇ ਜਾਣਾ ਹੁੰਦਾ, ਕੁਛ ਹੁੰਦਾ, ਮੈਂ ਇੱਕ ਦਿਨ ਪਹਿਲੇ ਕੋਈ ਵੀਡੀਓ ਵਲੌਗ ਰਿਕਾਰਡ ਕਰ ਲੈਂਦੀ ਹਾਂ, ਫਿਰ ਉਹਨੂੰ ਦੂਸਰੇ ਦਿਨ ਲਾਉਂਦੀ ਹਾਂ, ਕਦੀ ਇਸ ਤਰ੍ਹਾਂ 2 ਦਿਨ ਪਹਿਲੋਂ ਵੀ ਕਰ ਲੈਂਦੀ ਹਾਂ। ਅਤੇ ਇਸ ਤਰ੍ਹਾਂ ਕਦੀ ਤਰਤੀਬ 19-20 ਹੋ ਸਕਦੀ ਹੈ ਬਈ, ਉਹਦੇ ਵਿੱਚ ਹੋ ਸਕਦਾ ਵੇ। ਅਤੇ ਬਚਪਨ ਦੀਆਂ ਯਾਦਾਂ ਦੇ ਹਵਾਲੇ ਨਾਲ ਇੰਨੀਆਂ ਚੀਜ਼ਾਂ ਨੇ ਨਾ ਜ਼ਿਹਨ ਵਿੱਚ, ਇਹ ਬੇਟੀ ਵਾਲਾ ਹੀ ਜਿਹੜਾ ਜ਼ਿਕਰ ਹੈ ਨਾ, ਉਹਨੂੰ ਹੀ ਅਸੀਂ ਹੋਰ ਲੈ ਕੇ ਜਾਂਦੇ ਹਾਂ ਕਿ ਮਾਂ ਦੀ ਤਰਬੀਅਤ ਦੇ ਹਵਾਲੇ ਨਾਲ, ਬਾਪ ਦੀ ਸ਼ਫਕਤ ਦੇ ਹਵਾਲੇ ਨਾਲ। ਚਲੋ ਮਾਂ ਦੇ ਹਵਾਲੇ ਨਾਲ ਤਾਂ ਅਸੀਂ ਕਾਫੀ ਗੱਲ ਕੀਤੀ ਕਿ ਮਾਵਾਂ ਦੇ ਬੱਚੀਆਂ ਨੂੰ ਡਾਂਟਦੀਆਂ ਨੇ, ਮਾਵਾਂ ਕਰਦੀਆਂ ਨੇ, ਪਰ ਬਾਪ ਜਿਹੜੇ ਨੇ ਉਹ ਇੰਨੀ ਸ਼ਫਕਤ ਦਿਖਾਉਂਦੇ ਨੇ ਕਿ ਫਿਰ ਉਸ ਤੋਂ ਜ਼ਿਆਦਾ ਸ਼ਫਕਤ ਉਹ ਹੋਰ ਕੋਈ ਉਹਨਾਂ ਨੂੰ ਕੋਈ ਦਿਖਾ ਨਹੀਂ ਸਕਦਾ, ਉਹ ਕਿਤੋਂ ਮਿਲ ਨਹੀਂ ਸਕਦੀ। ਮੇਰੇ ਵਾਲਿਦ ਨੇ ਵੀ ਜਿਹੜੀ ਮੈਨੂੰ ਮੁਹੱਬਤ ਦਿੱਤੀ, ਮੈਨੂੰ ਉਸ ਤੋਂ ਇਲਾਵਾ ਕੋਈ ਮੁਹੱਬਤ ਉਹਨੇ ਦੇ ਨਹੀਂ ਸਕਿਆ, ਕੋਈ ਨਹੀਂ ਦੇ ਸਕਿਆ ਦੁਨੀਆ ਵਿੱਚ ਜਿਹੜੇ ਮੇਰੇ ਵਾਲਿਦ ਮੈਨੂੰ ਮੁਹੱਬਤ ਦੇ ਗਏ। ਉਹ ਅਨਮੋਲ ਖਜ਼ਾਨੇ ਹੁੰਦੇ ਨੇ। ਉਹ ਮਾਂ ਬਾਪ ਦੇ ਘਰ ਦਾ ਦੌਰ, ਜਿੱਥੇ ਅਸੀਂ ਆਪਣਾ ਬਚਪਨ, ਹਸੀਨ ਬਚਪਨ ਗੁਜ਼ਾਰਨੇ ਆ, ਉਹ ਬੇਸ਼ੱਕ ਗਲੀਆਂ ਛੋਟੀਆਂ ਹੋਣ, ਉਹ ਬੇਸ਼ੱਕ ਘਰ ਛੋਟੇ ਸਨ, ਉਹ ਵਿਹੜੇ ਵੱਡੇ ਵੱਡੇ ਸਨ ਅਤੇ ਘਰ ਛੋਟੇ ਛੋਟੇ ਸਨ, ਅਤੇ ਜਿਹੜੀਆਂ ਚੀਜ਼ਾਂ ਸੀ ਸਾਦਗੀ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਸਨ ਉਸ ਜ਼ਮਾਨੇ ਦੇ ਸਾਰੇ ਹੀ ਲੋਕ, ਕਿ ਔਰਤਾਂ ਘਰਾਂ 'ਚ ਆਪਣੀ ਸਖਤ ਮੁਸ਼ੱਕਤ ਕਰਦੀਆਂ ਸਨ, ਮਰਦ ਵੀ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਸਨ। ਸਾਦਗੀ ਉਸ ਜ਼ਮਾਨੇ ਦਾ ਅਵਲੀਨ ਸਮਝੋ ਜ਼ੇਵਰ ਕਹਿ ਲਓ,
ਉਹਨਾਂ ਦੀ ਖੂਬਸੂਰਤੀ ਕਹਿ ਲਓ, ਉਸ ਜ਼ਮਾਨਿਆਂ ਦਾ ਹੁਸਨ ਸੀ। ਇਸ ਤਰ੍ਹਾਂ ਅੱਜ ਕੱਲ੍ਹ ਉਜ਼ਮਾ ਨੇ ਇੱਕ ਜ਼ਿਕਰ ਕੀਤਾ ਕਿ ਅੱਜ ਕੱਲ੍ਹ ਤੇ ਪੈਸਾ ਜਿਹਦੇ ਕੋਲੇ ਉਹਨੂੰ ਇਸਲਾਮਾਂ ਨੇ, ਬਾਕੀ ਅਗਰ ਪੈਸਾ ਨਹੀਂ ਹੈ ਤਾਂ ਬਸ ਵਈ ਫਿਰ ਤੁਸੀਂ ਵਾਕਈ ਗੱਲ ਠੀਕ ਹੈ ਉਜ਼ਮਾ ਤੁਹਾਡੀ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਭੈਣਾਂ ਭਰਾ ਵੰਗਰ ਮਿਲਦੇ ਸਨ ਲੋਕ ਸਾਦਗੀ ਨਾਲ, ਕੋਈ ਉੱਪਰ ਮਸਨੂਈਪਨ ਨਹੀਂ ਸੀ। ਲੇਕਿਨ ਜੇ ਕਿਸੇ ਨੇ ਦੇਖਣਾ ਕਿ ਸਾਡੇ ਮੁਹੱਲੇ ਵਿੱਚ ਕੋਈ ਐਸਾ ਬੰਦਾ ਵੇ, ਕੋਈ ਐਸੀ ਫੈਮਿਲੀ ਹੈ ਕਿ ਜਿਹੜਾ ਕੁਝ ਗਲਤ ਜ਼ਰਾਏ ਇਸਤੇਮਾਲ ਕਰ ਰਿਹਾ ਔਰ ਉਹ ਤੋਂ ਆਪਣੀ ਮਤਲਬ ਉਹ ਕਰ ਰਿਹਾ ਆਮਦਨੀ ਕਰ ਰਿਹਾ, ਤੇ ਲੋਕ ਥੋੜ੍ਹੇ ਜਿਹੇ ਆਪ ਪਿੱਛੇ ਨੂੰ ਹੋ ਜਾਂਦੇ ਸਨ, ਕਤਰਾ ਜਾਂਦੇ ਸਨ। ਕਹਿੰਦੇ ਸਨ ਕਿ ਨਹੀਂ ਵੀ ਇਸਲਾਮ ਦੁਆ ਤੇ ਰੱਖੋ, ਪਰ ਇਹਨਾਂ ਦਾ ਜਿਹੜਾ ਨਾ ਜ਼ਰਾਏ ਆਮਦਨੀ ਮਸ਼ਕੂਕ ਹੈ ਜਾਂ ਸਹੀ ਨਹੀਂ ਲੱਗ ਰਿਹਾ ਸਾਨੂੰ, ਤਾਂ ਲੋਕ ਇੰਨਾ ਜ਼ਿਆਦਾ ਮੇਲ ਮਿਲਾਪ ਨਹੀਂ ਰੱਖਦੇ ਸਨ, ਉਹ ਆਪ ਹੀ ਲੋਕ ਪਿੱਛੇ ਹੋ ਜਾਂਦੇ ਸਨ। ਹੁਣ ਅੱਜ ਤੁਸੀਂ ਦੇਖੋ ਪੈਸਾ ਕਿਸੇ ਵੀ ਤਰੀਕੇ ਨਾਲ ਆਇਆ ਵੇ, ਪੈਸਾ ਕਿਤੋਂ ਵੀ ਆਇਆ ਵੇ, ਬਈ ਪੈਸਾ ਹੋਣਾ ਚਾਹੀਦਾ, ਫਿਰ ਤੁਹਾਡੇ ਦਰ ਤੇ ਹਰ ਬੰਦਾ ਖੜਾ ਵੇ ਤੇ ਹਰ ਬੰਦਾ ਹਾਜ਼ਰੀ ਵੀ ਦੇਗਾ, ਤੁਹਾਨੂੰ ਚੰਗਾ ਵੀ ਕਹੇਗਾ। ਪੈਸੇ ਨਾਲ ਤੁਸੀਂ ਹੁਣ ਹਰ ਸ਼ੈ ਖਰੀਦ ਸਕਦੇ ਹੋ, ਲੇਕਿਨ ਪੈਸਾ ਆਇਆ ਕਿੱਥੋਂ ਵੇ, ਕਿਸੇ ਨੇ ਤੁਹਾਡੇ ਕੋਲ ਸਵਾਲ ਨਹੀਂ ਕਰਨਾ ਕਿ ਕਿੱਥੋਂ ਆਇਆ। ਲੋਕਾਂ ਨੂੰ ਪਤਾ ਵੀ ਹੋਏਗਾ ਕਿ ਅਸੀਂ ਪੋਸਟ 'ਤੇ ਬੰਦਾ ਬੈਠਾ ਉੱਤੋਂ ਕਮਾ ਰਿਹਾ, ਲੋਕਾਂ ਨੂੰ ਪਤਾ ਹੋਏਗਾ ਕੋਈ ਐਸਾ ਕੰਮ ਕਰ ਰਿਹਾ 2 ਨੰਬਰ ਦਾ। ਪਰ ਨਹੀਂ ਜੀ, ਮਿਆਰ ਸਭ ਦੇ ਆਈ ਨੇ ਕਿ ਬਈ ਪੈਸਾ ਹੋਣਾ ਚਾਹੀਦਾ। ਅੱਜ ਕੱਲ੍ਹ ਅੰਧਾ ਧੁੰਦ ਜਿਹੜਾ ਪੈਸਾ ਖਰਚ ਕੀਤਾ ਜਾ ਰਿਹਾ ਸ਼ਾਦੀ ਵਿਆਹ 'ਤੇ, ਔਰ ਜਿਹੜੀਆਂ ਰਸਮਾਂ 'ਤੇ ਔਰ ਚੀਜ਼ਾਂ ਅਸੀਂ ਦੇਖਦੇ ਹਾਂ ਜਿਹੜਾ ਸੋਸ਼ਲ ਮੀਡੀਆ 'ਤੇ, ਇੰਨਾ ਪੈਸਾ ਇੱਕ ਹਲਾਲ ਕਮਾਉਣ ਵਾਲਾ ਬੰਦਾ ਨਹੀਂ ਖਰਚ ਕਰ ਸਕਦਾ। ਕਿ ਜਿਹਨੇ ਰਿਜ਼ਕੇ ਹਲਾਲ ਕਮਾਉਣਾ ਵੇ, ਉਹ ਕਿੱਥੋਂ 2-2 ਕਰੋੜ ਦੀ ਡੈਕੋਰੇਸ਼ਨ ਕਰੇਗਾ, ਹਾਲ ਦੀ ਬੁੱਕ ਕਰਾਏਗਾ ਔਰ ਇੰਨਾ ਖਰਚਾ ਕਰੇਗਾ, ਔਰ ਸਭ ਉਹ ਨਹੀਂ ਕਰਾ ਸਕਦਾ। ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਮੰਨ ਹੀ ਨਹੀਂ ਸਕਦੀ ਹਾਂ ਕਿ ਨਾ, ਹਾਂ ਕੁਛ ਲੋਕਾਂ ਦੇ ਬਿਜ਼ਨਸਿਸ ਐਸੇ ਹੈਗੇ ਨੇ ਕਿ ਚਲੋ ਵੀ ਅੱਲਾ ਨੇ ਉਹਨੂੰ ਬਹੁਤ ਨਵਾਜ਼ਿਆ, ਪਰ ਜਿਸ ਤਾਦਾਦ ਵਿੱਚ ਆ ਚੀਜ਼ਾਂ ਆ ਰਹੀਆਂ ਨੇ ਅੱਜ ਕੱਲ੍ਹ, ਬਹੁਤ ਜ਼ਿਆਦਾ ਜਿਹੜਾ ਵੀ ਇਹ ਪਰੇਸ਼ਾਨੀ ਹੋ ਗਈ ਹੈ ਕਿ ਬੱਚੀਆਂ ਡਿਮਾਂਡਸ ਕਰਦੀਆਂ ਨੇ ਕਿ ਸਾਨੂੰ ਉਹ ਚਾਹੀਦੇ ਨੇ ਮਹਿੰਗੇ ਵਾਲੇ ਬ੍ਰਾਈਡਲ ਡਰੈਸਿਸ ਚਾਹੀਦੇ ਨੇ, ਡਿਜ਼ਾਈਨਰ ਸੂਟ ਚਾਹੀਦੇ ਨੇ ਚੀਜ਼ਾਂ, ਔਰ ਫਿਰ ਅਖਰਾਜਾਤ ਸ਼ਾਦੀ ਦੇ ਨਾਂ 'ਤੇ बढ़ਦੇ ਜਾ ਰਹੇ ਨੇ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਸੀ, ਸਾਦਗੀ ਦਾ ਦੌਰ ਸੀ, ਸਾਦਗੀ ਨਾਲ ਲੋਕ ਰਹਿੰਦੇ ਸਨ, 2-2 ਸੂਟ ਹੁੰਦੇ ਸਨ ਸਾਰਿਆਂ ਦੇ ਕੋਲ, ਤੇ ਲੇਕਿਨ ਲੋਕ ਮੁਤਮਈਨ ਹੁੰਦੇ ਸਨ। ਕਦੀ ਕੋਈ ਸਾਡੀਆਂ ਮਾਵਾਂ ਵਿੱਚੋਂ ਵੀ, ਸਾਡੇ ਵਿੱਚੋਂ ਵੀ, ਸਾਨੂੰ ਯਾਦ ਨਹੀਂ ਕਿ ਉਹ ਦੁਬਾਰਾ ਕੱਪੜਾ ਕਿਸੇ ਮਹਿਫਿਲ 'ਚ ਪਾ ਕੇ ਨਾ ਗਏ ਹੋਣ। ਅੱਜ ਮਿਆਰ ਹੈ ਬਣ ਗਿਆ ਕਿ ਇਹ ਸੂਟ ਫਲਾਣੀ ਜਗ੍ਹਾ ਪਾ ਲਿਆ ਤੇ ਹੁਣ ਅਸੀਂ ਇੱਕ ਨਵਾਂ ਫੰਕਸ਼ਨ ਆ ਗਿਆ, ਅਸੀਂ ਉਹਦੇ 'ਤੇ ਕੀ ਪਾਉਣਾ। ਇਹ ਬਹੁਤ ਗਲਤ ਚੀਜ਼ ਬਣ ਗਈ। ਇੱਕ ਇੱਕ ਦੋ ਦੋ ਦਫਾ ਪਾ ਕੇ ਇਤਨੇ ਕੀਮਤੀ ਲਿਬਾਸ ਜਿਹੜੇ ਨੇ ਰੱਖ ਦਿੱਤੇ ਜਾਂਦੇ ਨੇ, ਤੇ ਉਹ ਉਸ ਜ਼ਮਾਨੇ 'ਚ ਤੇ 2 ਸੂਟ ਹੁੰਦੇ ਸਨ। ਬਈ ਤੁਸੀਂ ਈਦ 'ਤੇ ਸਿਲ ਜਾਣਾ, ਵੱਡੀ ਈਦ 'ਤੇ ਇੱਕ ਸੂਟ ਸਿਲਣਾ, ਉਹ ਸੰਭਾਲ ਕੇ ਉਹਨੂੰ ਰੱਖਣੇ ਹੁੰਦੇ ਸਨ ਅਲਮਾਰੀਆਂ ਦੇ ਵਿੱਚ ਕਿ ਬਈ ਸਾਨੂੰ ਕਿਤੇ ਸ਼ਾਦੀ ਆਣੀ ਹੈ ਤੇ ਅਸੀਂ ਪਾਉਣਾ ਵੀ, ਉਹਨੂੰ ਬੜੀ ਹਿਫਾਜ਼ਤ ਕੀਤੀ ਜਾਂਦੀ ਸੀ। ਪਰ ਭਾਵੇਂ 20 ਸ਼ਾਦੀਆਂ ਆ ਜਾਣ, ਭਾਵੇਂ 10 ਮੌਕੇ ਆ ਜਾਣ, ਕੋਈ ਉਸ ਜ਼ਮਾਨੇ 'ਚ ਬਰਥਡੇ ਵਗੈਰਾ ਇੰਨੀ ਨਹੀਂ ਹੁੰਦੀ ਸੀ, ਲੇਕਿਨ ਰੋਜ਼ਾ ਖੁਸ਼ਾਈ ਵਗੈਰਾ ਬੱਚਿਆਂ ਦੀ ਬਹੁਤ ਹੁੰਦੀ ਸੀ। ਉਹ ਤਕਰੀਬ ਆ ਗਈ, ਕੋਈ ਈਦ ਆ ਗਈ, ਕਿਸੇ ਦੀ ਸ਼ਾਦੀ ਆ ਗਈ, ਉਹ ਹੀ 2-3 ਜੋੜੇ ਹੁੰਦੇ ਸਨ, ਲੋਕ ਭੌਂ ਚੌਂ ਕੇ ਪਾ ਲੈਂਦੇ ਹੁੰਦੇ ਸਨ। ਲੇਕਿਨ ਅੱਜ ਕੱਲ੍ਹ ਉਹ ਦੌਰ ਨਹੀਂ ਰਿਹਾ, ਤੇ ਉਹ ਦੌਰ ਇੰਨਾ ਸੁਨਹਿਰੀ ਦੌਰ ਸੀ ਨਾ, ਉਹ ਲਾਜ਼ਮੀ ਜੀ ਗੱਲ ਹੈ, ਉਹ ਮੁੜ ਕੇ ਤੇ ਆਉਣਾ ਨਹੀਂ ਹੈ। ਪਰ ਐਵੇਂ ਕਿ ਅਸੀਂ ਮਤਲਬ ਉਸ ਦੌਰ ਨੂੰ ਦੇਖਿਆ ਹੋਵੇ ਨਾ, ਤੇ ਸਾਡੇ ਦਿਲ 'ਚ ਫਿਰ ਇਸ ਜ਼ਮਾਨੇ ਦੀਆਂ ਜਿਹੜੀਆਂ ਚੀਜ਼ਾਂ ਨੇ, ਫਿਰ ਸਾਨੂੰ ਸਾਫ਼ ਫਰਕ ਪਤਾ ਚੱਲਦਾ ਵੇ। ਉਹ ਜ਼ਮਾਨਾ ਕਿੰਨਾ ਸੁਥਰਾ ਸੀ, ਉਹ ਜ਼ਮਾਨਾ ਕਿੰਨਾ ਚੰਗਾ ਸੀ, ਮੇਲ ਮਿਲਾਪ ਦੇ ਹਵਾਲੇ ਨਾਲ, ਭੈਣਾਂ ਭਰਾਵਾਂ ਦੇ ਹਵਾਲੇ ਦੇ ਨਾਲ, ਤੇ ਹੋਰ ਚੀਜ਼ਾਂ। ਅਸੀਂ ਕਿਉਂ ਨਾਲ ਨਾਲ ਅੱਗੇ ਮੌਜੂ 'ਤੇ ਚੱਲਦੇ ਜਾਵਾਂਗੇ, ਮੁਖਤਲਿਫ ਚੀਜ਼ਾਂ ਨਿਕਲਦੀਆਂ ਆਉਣਗੀਆਂ, ਹਰ ਮੌਜੂ ਅਸੀਂ ਡਿਸਕਸ ਕਰਾਂਗੇ। ਪਰ ਮੈਂ ਅੱਜ ਓਵਰਆਲ ਇਸ ਤਰ੍ਹਾਂ ਗੱਲ ਕਰ ਰਹੀ ਹਾਂ ਕਿ ਜਿਹੜੇ ਅਖਰਾਜਾਤ ਅਸੀਂ ਇੰਨੇ ਜ਼ਿਆਦਾ बढ़ा ਲਏ ਨੇ ਔਰ ਬਹੁਤ ਜ਼ਿਆਦਾ ਸ਼ੋਰ ਸ਼ਾਹ ਵਿੱਚ ਪੈ ਗਏ ਹਾਂ। ਉਹ ਘਣੀ ਸ਼ੋਸ਼ਾ ਨੇ ਜਿਹੜਾ ਨਾ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ ਵੇ ਕਿ ਜੇਬ 'ਚ ਤੁਹਾਡੇ ਨਹੀਂ ਓਨਾ, ਪਰ ਤੁਸੀਂ ਉਸ ਤੋਂ ਜ਼ਿਆਦਾ ਖਰਚ ਕਰਦੇ ਹੋ ਸਿਰਫ ਇੱਕ ਦਿਖਾਵੇ ਵਾਸਤੇ। ਇਹ ਜਿਹੜਾ ਟ੍ਰੈਂਡ ਚੱਲ ਪਿਆ ਨਾ, ਇਹ ਬਹੁਤ ਕਰਜ਼ਾ ਲਿਆ ਜਾਂਦਾ ਵੇ, ਮੁਖਤਲਿਫ ਕਿਸਮ ਦੀ ਪਰੇਸ਼ਾਨੀਆਂ 'ਚ ਇਨਸਾਨ ਮੁਬਤਲਾ ਹੁੰਦਾ ਵੇ, ਲੇਕਿਨ ਸ਼ੋਸ਼ਾ ਤੋਂ ਲੋਕ ਜਿਹੜੇ ਨੇ ਕਤਰਾਉਂਦੇ ਨਹੀਂ ਨੇ। ਲੋਕ ਜਿਹੜੇ ਨੇ ਉਹਨੂੰ ਸ਼ੌਕ ਨਾਲ ਅਪਣਾ ਰਹੇ ਨੇ, ਤੇ ਉਹ ਫਿਰ ਦੇਖਾ ਦੇਖੀ ਇਸ ਤਰ੍ਹਾਂ ਗੱਲ ਜਿਹੜੀ ਨਾ ਫੈਲਦੀ ਜਾ ਰਹੀ ਹੈ, ਤੇ ਇਸ ਚੀਜ਼ ਨੂੰ ਰੋਕਣਾ ਚਾਹੀਦਾ ਵੇ। ਸ਼ਾਦੀ ਵੀ ਜਿਹੜੀ ਹੈ ਸਾਦਗੀ ਨਾਲ ਹੋਣੀ ਚਾਹੀਦੀ ਹੈ, ਜਿੰਨੀ ਸਾਦਗੀ ਤੁਸੀਂ ਇਖਤਿਆਰ ਕਰ ਸਕਦੇ ਹੋ ਸਾਦਗੀ ਨਾ ਕਰੋ, ਤੇ ਮਤਲਬ ਕਿ ਬਹੁਤ ਜ਼ਿਆਦਾ ਅਖਰਾਜਾਤ ਵਧਾਉਣ ਦੀ ਜ਼ਰੂਰਤ ਨਹੀਂ।
ਤੇ ਬਚਪਨ ਦੇ ਜ਼ਮਾਨਿਆਂ 'ਚ ਸਾਡੇ ਜਿਹੜੇ ਮੈਂ ਇੱਕ ਦਿਨ ਫਿਰ ਉਹ ਗੱਲ ਆ ਜਾਏਗੀ। ਇੱਕ ਦਿਨ ਸ਼ਬਨਮ ਨੇ ਵੀ ਕਿਹਾ ਸੀ ਕਿ ਅਸੀਂ ਉਹ ਮੈਂ ਦੱਸਾਂਗੀ ਕਿ ਕਿਸ ਤਰ੍ਹਾਂ ਟੈਂਟ ਲੱਗਦਾ ਸੀ ਗਲੀ ਵਿੱਚ ਹੀ ਔਰ ਸਭ ਕੁਝ ਹੋ ਜਾਂਦਾ ਸੀ, ਸ਼ਾਦੀ ਵੀ, ਵਲੀਮਾ ਵੀ, ਮੰਗਣੀ ਵੀ, ਤਿਉਹਾਰ ਤਕਰੀਬ ਜਿਹੜੀ ਨਾ ਗਲੀ ਦੇ ਵਿੱਚ ਟੈਂਟ ਲੱਗਦਾ ਸੀ ਤੇ ਹੋ ਜਾਂਦੀ ਸੀ ਤੇ ਕੋਈ ਮਸਲਾ ਨਹੀਂ ਹੁੰਦਾ ਸੀ ਬਈ, ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੁੰਦਾ ਸੀ। ਲੋਕਾਂ ਦੀ ਸ਼ਾਨ ਨਹੀਂ ਘਟਦੀ ਸੀ, ਲੋਕਾਂ ਦੇ ਕੋਈ ਨਹੀਂ ਮਿਆਰ ਨਹੀਂ ਗਿਰਦਾ ਸੀ, ਲੋਕਾਂ ਦੇ ਕੋਈ ਬੇਇੱਜ਼ਤੀ ਨਹੀਂ ਹੁੰਦੀ ਸੀ। ਲੋਕ ਮੁਤਮਈਨ ਛੋਟੇ ਜਿਹੇ ਆਪਣਾ ਤਕਰੀਬ ਕਰ ਲੈਂਦੇ ਸਨ ਕੁਰਸੀਆਂ ਲਾ ਕੇ। ਲੇਕਿਨ ਹੁਣ ਜਿਹੜਾ ਵੇ ਉਹ ਮਸਨੂਈ ਅਸੀਂ ਦੌਰ 'ਚ ਦਾਖਲ ਹੋ ਗਏ ਹਾਂ। ਹੁਣ ਉਸ ਤਰ੍ਹਾਂ ਨਹੀਂ, ਹੁਣ ਹਰ ਚੀਜ਼ ਨੂੰ ਜਿਹੜਾ ਮਸਨੂਈ ਤਰੀਕੇ ਨਾਲ ਲਿਆ ਜਾਂਦਾ ਵੇ ਔਰ ਉਹਨੂੰ ਅਪਣਾ ਲਿਆ ਜਾਂਦਾ, ਉਹਦੇ ਵਿੱਚ ਬੜੀ ਖੁਸ਼ੀ ਮਹਿਸੂਸ ਕੀਤੀ ਜਾਂਦੀ ਹੈ। ਤੇ ਚਲੋ ਫਿਰ ਮੈਂ ਹੁਣ ਜਿਹੜੀ ਗੱਲ ਤੇ ਸਾਡੀ ਖਾਸੀ ਲੰਬੀ ਹੋ ਜਾਂਦੀ ਹੈ, ਫਿਰ ਇਨਸ਼ਾਅੱਲਾ ਅਸੀਂ ਮਿਲਾਂਗੇ। ਹੁਣ ਨਾਲੋਂ ਨਾਲ ਅਸੀਂ ਟੌਪਿਕ ਡਿਸਕਸ ਕਰਾਂਗੇ। ਤੇ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਕਿ ਅਸੀਂ ਜਿਹੜਾ ਮੈਂ ਇੱਕ ਦਿਨ ਰੱਖਾਂਗੀ ਜਿਹੜੇ ਮੈਂ ਕੌਮੈਂਟ ਦੇ ਜਵਾਬ ਦਿਆ ਕਰਾਂਗੀ, ਕਿਉਂਕਿ ਅਗਰ ਮੈਂ ਕੌਮੈਂਟ ਦੇ ਇੱਥੇ ਜਵਾਬ ਲਿਖ ਦਿੰਦੀ ਹਾਂ ਉਹ ਗਾਇਬ ਹੋ ਜਾਂਦੇ ਨੇ, ਫਿਰ ਮੈਨੂੰ ਮਿਲਦੇ ਨਹੀਂ। ਇਸ ਤੋਂ ਮੈਂ ਫੌਰੀ ਜਵਾਬ ਨਹੀਂ ਦਿੰਦੀ ਹਾਂ ਕਿ ਉਹ ਫਿਰ ਉਹ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ, ਮੈਨੂੰ ਮਿਲਦੇ ਨਹੀਂ। ਤੇ ਇਸ ਤੋਂ ਫਿਰ ਮੈਂ ਇੱਕ ਦਿਨ ਜਿਹੜਾ ਹਫਤਾ ਜਾਂ ਐਤਵਾਰ ਕੋਈ ਇੱਕ ਦਿਨ ਜਿਹੜਾ ਨਾ ਅਸੀਂ ਹਲਕੀ ਫੁਲਕੀ ਗੱਲ ਕਰਿਆ ਕਰਾਂਗੇ ਤੇ ਨਾਲ ਮੈਂ ਤੁਹਾਡੇ ਕੌਮੈਂਟਸ ਦਾ ਜਵਾਬ ਦਿਆ ਕਰਾਂਗੀ। ਤੇ ਹੁਣ ਫਿਰ ਮੈਂ ਚੱਲਦੀ ਹਾਂ, ਖਾਸੀ ਲੰਬੀ ਅੱਜ ਦੀ ਵੀ ਮੇਰੀ ਗੱਲ ਹੋ ਗਈ। ਦੱਸੋ ਹੁਣ ਮੈਂ ਕੀ ਕਰਾਂ, ਉਹ ਇੰਨੀ ਲੰਬੀ ਹੋ ਹੀ ਜਾਂਦੀ, ਐਵੇਂ ਗੱਲਾਂ ਇੱਧਰ ਉੱਧਰ ਦੀਆਂ ਕਰਦੇ ਕਰਦੇ ਇੱਥੇ ਤੱਕ ਪਹੁੰਚ ਜਾਂਦੇ ਆ। ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਕਰੀਏ। ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨਹੀਂ ਨਿਬੇੜਦਾ। ਇਹ ਹਾਲੇ ਮੈਨੂੰ ਕਿੱਥੋਂ ਯਾਦ ਆ ਗਿਆ, ਅਗਲੇ ਅਲਫਾਜ਼ ਮੈਨੂੰ ਆਉਂਦੇ ਵੀ ਨਹੀਂ ਨੇ, ਪਰ ਮੈਨੂੰ ਇਹ ਗਾਣਾ ਬੜਾ ਪਸੰਦ ਹੈ, ਮੈਂ ਅਕਸਰ ਸੁਣਦੀ ਰਹਿੰਦੀ ਹਾਂ। ਤੇ ਇੱਕ ਗਾਣਾ ਜਿਹੜਾ ਤੁਸੀਂ ਜ਼ਰੂਰ ਸੁਣਿਓ, ਸੇਮ ਟਾਈਮ ਸੇਮ ਜਗ੍ਹਾ, ਸੇਮ ਟਾਈਮ ਸੇਮ ਜਗ੍ਹਾ, ਅਗਲੇ ਉਹ ਦਿਨ ਫੇਰ ਮਰ ਜਾਣੀ ਆ ਕਿ ਛੱਤ ਤੇ ਖੜੀ, ਓਏ 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 ਇਹ ਗਾਣਾ ਤੁਸੀਂ ਜ਼ਰੂਰ ਸੁਣਿਓ, ਮੈਨੂੰ ਤਾਂ ਬੜਾ ਚੰਗਾ ਲੱਗਦਾ ਵੇ। ਫਿਰ ਮਿਲਦੇ ਆ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ। ਤੇ ਹੁਣ ਮੈਂ ਖਾਵਾਂਗੀ ਪਿੰਨੀ, ਪਿੰਨੀ ਗਰਮ, ਪਿੰਨੀ ਗਰਮ।